ਸਾਨੂੰ ਵੀ ਕਈ ਦੱਸ ਦਿੰਦੇ ਆ ਵੀ ਏਜੰਟ ਇਸ ਟਾਈਮ ਇੰਨੇ ਤਰਲੋ ਮੱਛੀ ਹੋਏ ਪਏ ਆ ਵੀ ਇਹਨੂੰ ਕਿਸੇ ਨਾ ਕਿਸੇ ਚੱਕ ਕੇ ਚਾ ਮਰਾ ਦਿਓ, ਚਾਹੇ ਇਹਨੂੰ ਫਸਾ ਦਿਓ, ਕਿਸੇ ਨਾ ਕਿਤੇ ਕਰਕੇ ਇਹਨੂੰ ਆਵਾਜ਼ ਇਹਦੀ ਬੰਦ ਕਰੋ। ਉੱਥੇ ਸ਼ਹੀਦੀ ਦਿਨ ਜੋੜ ਮੇਲੇ 'ਚ ਉੱਥੇ ਮੈਂ ਨਾ ਗੱਲ ਕੀਤੀ, ਮੈਂ ਕਿਹਾ ਭਾਨੇ ਕੋਈ ਨੁਕਸਾਨ ਕਰ ਸਕਦੇ ਤੇਰਾ, ਬਚ ਕੇ ਰਹੀ, ਤੈਨੂੰ ਦੱਸ ਦਿੰਦਾ। ਤੈਨੂੰ ਜਿਹੜੀ ਤੂੰ ਇਸ ਲਈ ਆਵਾਜ਼ ਚੱਕੀ ਪਈ ਆ, ਇਹ ਚੱਕਣ ਨੂੰ ਹਿੰਮਤ ਚਾਹੀਦੀ ਆ, ਤੂੰ ਹਿੰਮਤ ਕੀਤੀ ਆ। ਇਹਨਾਂ ਏਜੰਟਾਂ ਨੂੰ ਨੀਂਦ ਨਹੀਂ ਆ ਰਹੀ, ਤੂੰ ਤੇਰੇ ਤੇ ਕੋਈ ਨੁਕਸਾਨ ਕਰ ਸਕਦੇ। ਮੈਂ ਸਪੈਸ਼ਲ ਇਹਨੂੰ ਕਹੀ, ਇਹਨੇ ਕਿਹਾ ਵੀ ਉਹਨਾਂ ਬਾਈ ਕਹਿੰਦਾ ਮੈਂ ਧਿਆਨ ਰੱਖਿਆ ਹੋਇਆ। ਇਹ ਦੋ ਭਰਾ, ਇਹਨਾਂ ਦਾ 22 ਲੱਖ ਰੁਪਈਆ ਫਸਿਆ ਸੀ। ਇਹ ਰਣਜੀਤ ਸਿੰਘ ਜੀ ਇਹ ਦਸੂਏ ਤੋਂ, ਇਹਨਾਂ ਦਾ 8 ਸਾਲ ਤੋਂ ਪੈਸੇ 7 ਲੱਖ ਰੁਪਈਆ ਫਸੇ ਸੀ 8 ਸਾਲ ਤੋਂ। ਜਿਹੜਾ ਡਰਾਈਵਰ ਬੰਦਾ ਮੈਂ ਇਕੱਠੇ ਕੀਤੇ, ਕੋਈ ਥੋੜਾ ਥਾਂ ਵੇਚਿਆ ਸੀਗਾ। ਅੱਛਾ ਜੀ। ਅੱਜ ਕੱਲ ਕਰਦੇ 7 ਸਾਲ ਲੰਘਾਤੇ। 7 ਸਾਲ ਦੇ ਵਿੱਚ ਤੁਸੀਂ ਪੈਸੇ ਨਹੀਂ ਲੈ ਸਕੇ ਹੋ ਤੋਂ ਵਾਪਸ। ਥਾਣੇਦਾਰ ਆ, ਉਹਦਾ ਆਪ ਬੇਟੇ ਦੇ ਕਢਾ ਕੇ ਦਿੱਤੇ ਆ ਪੈਸੇ। ਕਿੰਨੇ ਪੈਸੇ? 17 ਲੱਖ ਦੇ ਲਗਭਗ ਮੈਂ ਜਲੰਧਰ ਤੋਂ ਕਢਾ ਕੇ ਦਿੱਤੇ। ਹੋਰ ਇੱਕ ਥਾਣੇਦਾਰ ਦੇ ਬੇਟੇ ਦੇ। ਹੋਰ ਦੱਸੋ। ਪੈਸੇ 6 ਲੱਖ ਰੁਪਈਆ ਉਹ ਘਰ ਦੇ ਕੇ ਗਏ। ਕੌਣ ਕਰ ਦੇ ਕੇ ਗਿਆ? ਏਜੰਟ ਦੇ ਕੇ ਗਿਆ ਜੀ। ਏਜੰਟ ਆਪ ਫੋਨ ਕਰਨ ਤੋਂ ਬਾਅਦ ਪੈਸੇ ਘਰੇ ਦੇ ਕੇ? ਮੈਂ ਕਿਹਾ ਜਦੋਂ ਉਹਦੇ ਪੈਸੇ ਦਿੰਦੇ, ਮੈਨੂੰ ਕਾਲ ਆਈ, ਕਹਿੰਦਾ ਭਾਜੀ ਰਾਤ ਦਾ ਟਾਈਮ ਸੀਗਾ, ਉਹਦਾ 8:30 9 ਵਜੇ ਦਾ ਟਾਈਮ। ਮੈਨੂੰ ਕਹਿੰਦਾ ਏਜੰਟ ਦੀ ਕਾਲ ਆਈ, ਉਹ ਕਹਿੰਦਾ ਮੈਂ ਤਾਂ ਪਿੰਡ ਆ ਰਿਹਾ ਭਾਜੀ, ਮੈਨੂੰ ਯਕੀਨ ਨਹੀਂ ਹੋ ਰਿਹਾ, ਚੰਬਾ ਹੀ ਹੋ ਰਿਹਾ ਵੀ ਏਜੰਟ ਪੈਸੇ ਦੇਣ ਆ ਰਿਹਾ, ਜਿਹਨੂੰ ਮੈਂ 2 ਸਾਲ ਹੋ ਗਏ ਮੈਂ ਗੇੜੇ ਮਾਰਦੇ ਨੂੰ। ਬੇਫਿਕਰ ਰਹਿ, ਇਹਨਾਂ ਨੂੰ ਦੇਣੇ ਹੀ ਪੈਣੇ ਆ। ਹੜ੍ਹ ਆਏ ਪੰਜਾਬ 'ਚ, ਆਫਤ ਆਈ, ਉੱਥੇ ਅਸੀਂ ਇਕੱਠਿਆਂ ਨੇ ਸੇਵਾ ਕੀਤੀ। ਉਸ ਬੰਦੇ ਦਾ ਕੋਈ ਇੰਨਾ ਪਿਆਰ ਪੈ ਗਿਆ, ਮੋਹਰੇ ਹੋ ਸੇਵਾ, ਮੋਹਰੇ ਦੌੜ ਕੇ ਸੇਵਾ ਕੀਤੀ ਉਸ ਬੰਦੇ ਨੇ। ਦਿਨ ਰਾਤ, ਜੇਕਰ ਰਾਤ ਨੂੰ ਹਨੇਰਾ ਹੋ ਜਾਣਾ, ਕੋਈ ਕਾਲ ਆ ਜਾਣੀ ਨਾ, ਕੋਈ ਬੰਦਾ ਫਸਿਆ, ਕੋਈ ਸੱਪ ਲੜ ਗਿਆ ਇੱਕ ਵਾਰੀ, ਤੇ ਰਾਤ ਨੂੰ ਹੋ ਗਿਆ ਬੋਟਾਂ ਚੱਕ ਕੇ ਪਾ ਲਈਆਂ। ਇਸ ਬੰਦੇ ਨੇ ਪਹਿਲਾਂ ਕਹੀ ਆ, ਨਹੀਂ ਬਾਈ ਕਹਿੰਦਾ ਬੰਦੇ ਨੂੰ ਜਾਨ ਬਚਾ ਲਈਏ, ਨਹੀਂ ਤਾਂ ਜਾਓ, ਕਹਿੰਦਾ ਉਹ ਹੋ ਜਾਣੀ। ਕਰਦੇ ਉਹ ਕਹਿੰਦੇ ਕੇਸ ਕਰੋ ਸਾਡੇ ਤੇ, ਸਾਡੇ ਕੇਸ ਕਿਵੇਂ ਚੱਲਦੇ ਆ। ਅੱਛਾ, ਉਹਨਾਂ ਨੇ ਏਜੰਟਾਂ ਨੇ ਤੁਹਾਨੂੰ ਧਮਕੀ ਦਿੱਤੀ? ਹਾਂ, ਵੀ ਸਾਡੀ ਕੇਸ ਚੱਲਦੇ, ਕੇਸ ਕਰ ਦੋ। ਏਜੰਟਾਂ ਨੇ ਨਾ ਕੁੜੀਆਂ ਜਾਣ ਕੇ ਰੱਖੀਆਂ ਹੋਈਆਂ, ਮੋਰੇ ਬਾਉਂਸਰ ਰੱਖੇ ਹੋਇਆ ਸਾਰਿਆਂ ਨੇ। ਇਹਨਾਂ ਨਾਲ ਕੋਈ ਤਲਖੀ 'ਚ ਗੱਲ ਕਰੇ, ਅਸੀਂ ਗੱਲ ਬਣਾਈਏ ਬਸ। ਕੁੜੀਆਂ ਨੂੰ ਜੇ ਕੋਈ ਹੱਥੋਂ ਪਾਈ ਹੋਊਗਾ, ਅਸੀਂ ਕੁੜੀਆਂ ਨੂੰ ਵਿੱਚ ਬਣਾ ਕੇ ਤਾਂ ਅਸੀਂ ਮੋਹਰੀ ਬਣਾ ਪੇਸ਼ ਕਰਾਂਗੇ। ਇੱਕ ਸਿਰਫ ਉਹ ਕੁੜੀ ਮੋਹਰੇ ਕਰ ਦਿੱਤੀ ਗਈ 10,000 ਦੀ। ਦੇਖੋ ਕੋਈ ਗੱਲ ਹੀ ਨਹੀਂ, ਉਹਦਾ ਪਤਾ ਨਹੀਂ, ਉਹਦਾ ਚੈਕਿੰਗ ਉਹਦਾ ਲਾਇਸੈਂਸ ਨਹੀਂ ਹੋਣਾ। ਹੋਰ ਦੱਸੋ, ਲਾਇਸੈਂਸ ਨਹੀਂ ਹੋਊਗਾ ਉਹਦਾ। ਜਿਹੜੀ ਬੀਬੀ ਨੇ ਜਿਹੜੀ ਉਹ ਬਣਾਉਂਦੀ ਫਿਰਦੀ ਆ, ਉਹਦਾ ਕੁਝ ਵੀ ਨਹੀਂ ਹੋਣਾ। ਦੇਖੋ ਉਹਦਾ ਕੋਈ ਤੁਰਦੀ ਫਿਰਦੀ ਹਵਾ 'ਚ ਹੀ ਪਤਾ ਨਹੀਂ ਕਿੱਥੇ, ਨਾ ਕਦੀ ਕੋਈ ਮੀਡੀਆ ਮੋਹਰੇ ਆਈ, ਨਾ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਪਤਾ ਨਹੀਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਗੜਦੀਵਾਲ ਉੱਥੇ ਮੌਜੂਦ ਹੈ। ਇਸ ਸਮੇਂ ਪਾਠ ਚੱਲ ਰਿਹਾ ਹੈ ਅਤੇ ਮੇਰੇ ਪਿੱਛੇ ਖੜੇ ਹੋਏ ਤੁਸੀਂ ਦੇਖ ਰਹੇ ਹੋ ਇਹ ਲੋਕ, ਇਹ ਨਾਲ ਬਾਈ ਮਨਜੋਤ ਸਿੰਘ ਤਲਵੰਡੀ ਹੋਣੀ ਮੌਜੂਦ ਨੇ, ਜਿਨ੍ਹਾਂ ਨੂੰ ਤੁਸੀਂ ਅਕਸਰ ਵੇਖਦੇ ਰਹਿੰਦੇ ਹੋ। ਇਹ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਚਲਾਉਂਦੇ ਨੇ। ਸਾਡੇ ਨਾਲ ਜਿਹੜੇ ਆਹ ਬਾਈ ਨੇ, ਇਹਨਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹ ਕਹਾਣੀ ਜੁੜਦੀ ਹੈ ਅੱਜ ਕੱਲ੍ਹ ਬਹੁਤ ਚਰਚਿਤ ਨਾਮ ਭਾਨਾ ਸਿੱਧੂ ਦੇ ਨਾਲ, ਜਿਨ੍ਹਾਂ ਦੇ ਉੱਪਰ ਫਿਰੌਤੀ ਮੰਗਣ ਦਾ ਇਸ ਸਮੇਂ ਪਰਚਾ ਦਰਜ ਹੋਇਆ ਹੈ। ਤੇ ਇਹ ਬਾਈ ਹੁਣੀ ਆਪ ਮੁਹਾਰੇ ਆਪਣੇ ਵੱਲੋਂ ਕੁਝ ਦੱਸਣਾ ਚਾਹੁੰਦੇ ਨੇ। ਸਾਡਾ ਕੰਮ ਨਾ ਤਾਂ ਭਾਨੇ ਸਿੱਧੂ ਦੀ ਹਮਾਇਤ ਕਰਨਾ ਹੈ ਤੇ ਨਾ ਹੀ ਵਿਰੋਧ ਕਰਨਾ ਹੈ। ਚੰਗੇ ਨੂੰ ਚੰਗਾ ਕਹਾਂਗੇ, ਗਲਤ ਨੂੰ ਗਲਤ ਆਖਾਂਗੇ। ਇਹਨਾਂ ਦੀ ਜ਼ੁਬਾਨੀ ਸੁਣਾਂਗੇ ਕਿ ਕੀ ਭਾਨਾ ਸਿੱਧੂ ਇਸ ਤਰੀਕੇ ਦੇ ਨਾਲ ਪੈਸਿਆਂ ਦੀ ਮੰਗ ਕਰ ਸਕਦਾ ਹੈ। ਤੇ ਅੱਜ ਕੱਲ੍ਹ ਇਹ ਵੀ ਬਹੁਤ ਚੀਜ਼ ਪ੍ਰਚਲਿਤ ਹੋ ਰਹੀ ਹੈ ਕਿ ਜਿਹੜੇ ਲੋਕ ਬੋਲ ਰਹੇ ਨੇ ਕੈਮਰਿਆਂ ਦੇ ਸਾਹਮਣੇ ਆ ਕੇ, ਉਹਨਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਬੋਲੋ। ਸਾਰਾ ਕੁਝ ਇਹਨਾਂ ਤੋਂ ਪੁੱਛਾਂਗੇ, ਫਿਰ ਤੁਹਾਨੂੰ ਸਪਸ਼ਟ ਹੋ ਜਾਊਗਾ ਕਿ ਇਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਜਾਂ ਫਿਰ ਇਹਨਾਂ ਦੇ ਸੱਚੀ ਪੈਸੇ ਵਾਪਸ ਹੋਏ ਨੇ। ਸਭ ਤੋਂ ਪਹਿਲਾਂ ਬਾਈ ਮਨਜੋਤ ਤਲਵੰਡੀ ਹੋਣਾ ਦੇ ਕੋਲ ਚੱਲਦੇ ਹਾਂ। ਇਹਨਾਂ ਨੇ ਉਹਨਾਂ ਦਾ ਸਾਥ ਕੀਤਾ ਹੈ, ਹੜ੍ਹਾਂ ਦੇ ਸਮੇਂ ਦੇ ਵਿੱਚ ਇਕੱਠੇ ਸੇਵਾ ਨਿਭਾਉਂਦੇ ਰਹੇ ਨੇ। ਬਾਈ ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ, ਜਿਹੜੀ ਗੱਲ ਚੱਲ ਰਹੀ ਹੈ ਕਿ ਭਾਨਾ ਸਿੱਧੂ ਦੇ ਵੱਲੋਂ 10,000 ਮੰਗਿਆ ਗਿਆ ਹੈ, ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ? ਕਿਉਂਕਿ ਤੁਹਾਡੇ ਨਾਲ ਉਹ ਸੇਵਾ ਕਰਦੇ ਰਹੇ ਨੇ। ਚਲੋ ਠੀਕ ਹੈ, ਬੰਦਾ ਅਲੱਗ-ਅਲੱਗ ਸਮਿਆਂ ਤੇ ਅਲੱਗ-ਅਲੱਗ ਤਰੀਕੇ ਨਾਲ ਵਿਚਰਦਾ ਹੈ। ਅਸੀਂ ਪਰਿਵਾਰ 'ਚ ਕਿਸੇ ਹੋਰ ਤਰੀਕੇ ਨਾਲ ਬੈਠਦੇ ਹਾਂ, ਦੋਸਤਾਂ ਮਿੱਤਰਾਂ ਨਾਲ ਕਿਸੇ ਹੋਰ ਲਹਿਜੇ 'ਚ ਗੱਲ ਕਰਦੇ ਹਾਂ। ਪਰ ਆਲ ਓਵਰ ਜਦੋਂ ਸਾਰਾ ਕੁਝ ਦੇਖੀਏ ਤਾਂ ਕੀ ਲੱਗਦਾ ਭਾਨੇ ਸਿੱਧੂ ਦੇ ਅਕਸ ਦੇ ਵਿੱਚ ਉਹ ਚੀਜ਼ ਹੈਗੀ ਹੈ ਕਿ ਉਹ ਕਿਸੇ ਤੋਂ 10,000 ਰੁਪਈਆ ਮੰਗਣ ਜੋਗਾ ਹੋਊਗਾ, ਵੀ ਮੰਗ ਲਊਗਾ ਵੀ ਮੈਨੂੰ ਲੋੜ ਹੈ? ਜੀ ਬਿਲਕੁਲ ਗਲਤ ਗੱਲ ਹੈ ਇਹ, ਬੇਬੁਨਿਆਦ ਜਿਹੜੇ ਇਲਜ਼ਾਮ ਲਾਏ ਗਏ। ਦੇਖੋ ਅਸੀਂ ਨਾ ਹੜ੍ਹਾਂ ਦੇ ਵਿੱਚ, ਅਸੀਂ ਪਹਿਲਾਂ ਮੋਹਾਲੀ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਮਿਲੇ, ਉੱਥੇ ਲੰਗਰ ਸਾਡਾ ਚੱਲਦਾ ਸੀ, ਉੱਥੇ ਲਾਗੇ ਇਹਨਾਂ ਦਾ ਵੀ ਸੀ। ਜਦੋਂ ਪਹਿਲੀ ਵਾਰ ਮੇਲ ਮਿਲਾਪ ਹੋਇਆ ਉੱਥੇ ਚੱਲੇ ਆ। ਉਸ ਤੋਂ ਬਾਅਦ ਹੜ੍ਹ ਆਏ ਪੰਜਾਬ 'ਚ, ਕਿਵੇਂ ਆਫਤ ਆਈ, ਉੱਥੇ ਅਸੀਂ ਇਕੱਠਿਆਂ ਨੇ ਸੇਵਾ ਕੀਤੀ, ਇਕੱਠੇ ਰਹੇ, ਦਿਨ ਰਾਤ ਅਸੀਂ ਇਕੱਠੇ ਚੱਲਦੇ ਰਹੇ ਹਾਂ। ਕਦੀ ਉਹਦੇ ਵਿੱਚ ਨਹੀਂ ਪਤਾ ਲੱਗਾ ਸਾਨੂੰ ਨੇ। ਤਾਂ ਅਸੀਂ ਜਦੋਂ ਸੇਵਾ ਕਰਦਿਆਂ ਨੂੰ ਕਈ ਵਾਰ ਮਾੜਾ ਬੰਦਾ ਕੋਈ ਇਹੋ ਜਿਹਾ ਆ ਜਾਏ ਤਾਂ ਪਤਾ ਲੱਗ ਜਾਂਦਾ ਵੀ ਇਹ ਕਿੱਧਰ ਨੂੰ ਜਾ ਰਹੀ ਗੱਲ।
ਪਰ ਉਸ ਬੰਦੇ ਦਾ ਕੋਈ ਇੰਨਾ ਪਿਆਰ ਪੈ ਗਿਆ, ਮੋਹਰੇ ਹੋ ਸੇਵਾ, ਮੋਹਰੇ ਦੌੜ ਕੇ ਸੇਵਾ ਕੀਤੀ ਉਸ ਬੰਦੇ ਨੇ। ਦਿਨ ਰਾਤ, ਜੇਕਰ ਰਾਤ ਨੂੰ ਹਨੇਰਾ ਹੋ ਜਾਣਾ, ਕੋਈ ਕਾਲ ਆ ਜਾਣੀ ਨਾ, ਕੋਈ ਬੰਦਾ ਫਸਿਆ, ਕੋਈ ਸੱਪ ਲੜ ਗਿਆ ਇੱਕ ਵਾਰੀ, ਤੇ ਰਾਤ ਨੂੰ ਹੋ ਗਿਆ ਬੋਟਾਂ ਚੱਕ ਕੇ ਪਾ ਲਈਆਂ। ਇਸ ਬੰਦੇ ਨੇ ਪਹਿਲਾਂ ਕਹੀ ਆ, ਨਹੀਂ ਬਾਈ ਕਹਿੰਦਾ ਬੰਦੇ ਨੂੰ ਜਾਨ ਬਚਾ ਲਈਏ, ਨਹੀਂ ਤਾਂ ਜਾਓ ਕਹਿੰਦਾ ਉਹ ਹੋ ਜਾਣੀ। ਅਮਨਾ ਅਸੀਂ ਸਾਰੇ ਕਿਸ਼ਤੀ ਦੇ ਵਿੱਚ ਜਾ ਕੇ ਉਸ ਬੱਚੇ ਨੂੰ ਕੱਢ ਕੇ ਲਿਆਂਦਾ, ਤੇ ਅੱਜ ਉਹ ਬੰਦਾ ਜਿੰਦਾ ਜਾਗਦਾ, ਤੇ ਅੱਜ ਉਹ ਬਾਹਰਲੇ ਮੁਲਕ ਦੇ ਵਿੱਚ ਗਿਆ, ਚਲ ਗਿਆ। ਜੇ ਉਹ ਬੰਦਾ ਫੌਰਨ ਫੋਨ ਕਰਦਾ, ਜੇ ਉਹ ਉਸ ਦਿਨ ਅਸੀਂ ਬੋਟ ਨਾ ਟਰਾਲੀ ਚੋਂ ਕੱਢ ਕੇ ਵਾਪਸ ਲੈ ਕੇ ਜਾਂਦੇ ਤਾਂ ਅੱਜ ਉਹ ਬੰਦਾ ਜਿੰਦਾ ਨਹੀਂ ਹੋਣਾ ਸੀ। ਇਹ ਭਾਨੇ ਨੇ ਉਸ ਟਾਈਮ ਕਿਹਾ ਤੇ ਤਾਂ ਜਾ ਕੇ ਉਹ ਗਈ ਤੀ। ਦੇਖੋ ਦਿਨ ਹੋਵੇ ਰਾਤ ਹੋਵੇ ਦੌੜਾਇਆ ਹਨਾ ਸਮਾਜ ਸੇਵਾ। ਜਿਹੜੇ ਆਹ ਬੰਦੇ ਆ, ਇਹਨਾਂ ਨੇ ਅੱਜ ਮੈਨੂੰ ਫੋਨ ਕੀਤਾ, ਕਹਿੰਦੇ ਬਾਈ ਜੀ ਅਸੀਂ ਕੁਝ ਕਹਿਣਾ ਚਾਹੁੰਦੇ ਹਾਂ। ਇਹੀ ਗੱਲ ਮੈਂ ਪਹਿਲਾਂ ਤੁਸੀਂ ਕਲੀਅਰ ਕਰ ਦਿਓ ਵੀ ਇਹ ਕੋਈ ਸਕ੍ਰਿਪਟਡ ਨਹੀਂ ਹੈਗਾ, ਕਿਉਂਕਿ ਬਹੁਤ ਸਾਰੀਆਂ YouTube ਸੋਸ਼ਲ ਮੀਡੀਆ ਤੇ ਵੀਡੀਓਜ਼ ਇਹ ਵੀ ਚੱਲ ਰਹੀਆਂ ਨੇ, ਕਹਿੰਦੇ ਕਿ ਐਵੇਂ ਲੋਕੀ ਭਾਨੇ ਸਿੱਧੂ ਦੇ ਹੱਕ ਦੀਆਂ ਗੱਲਾਂ ਕਰੀ ਜਾਂਦੇ, ਉਹਨਾਂ ਨੂੰ ਖੜਾ ਕੀਤਾ ਜਾਂਦਾ, ਪਲਾਂਟ ਕੀਤਾ ਜਾਂਦਾ, ਉਹਨਾਂ ਨੂੰ ਦੱਸਿਆ ਜਾਂਦਾ ਆਹ ਬੋਲਣਾ। ਹੁਣ ਤੁਸੀਂ ਦੱਸੋ ਸੱਚ ਕੀ ਹੈ? ਮੈਂ ਕਿਹਾ ਤੁਸੀਂ ਇਹਨਾਂ ਨੂੰ ਵੀ ਪੁੱਛ ਲਓ, ਜਿਹੜੀ ਗੱਲ ਇਹਨਾਂ ਨੂੰ ਕੀਤੀ ਆਪ ਤੁਹਾਨੂੰ ਦੱਸਣਗੇ, ਆਪਣਾ ਪਿੰਡ, ਨਾਂ, ਮੋਬਾਈਲ ਨੰਬਰ ਵਿਦ ਦੱਸਣਗੇ। ਇੱਕ ਵਾਰੀ ਤੁਸੀਂ ਵੀ ਦੱਸ ਦਿਓ ਕੌਣ ਕੌਣ ਕਿੱਥੋਂ ਆਇਆ। ਇਹ ਸਾਡੇ ਲਾਗਿਓਂ ਬਾਲਾ ਪਿੰਡ ਆ, ਇਹ ਮੁੰਡੇ ਕਲਾਨੌਰ ਤੋਂ ਆਏ। ਇਹ ਅੱਜ ਹੀ ਮੇਰੀ ਗੱਲ ਹੋਈ ਹੈ, ਦੋ ਭਰਾ, ਇਹ ਭਰਾ ਨੇ ਕਦੋਂ ਵੈਸੇ ਉਹਦਾ ਭਰਾ ਹੀ, ਇਹ ਦੋ ਭਰਾ, ਇਹਨਾਂ ਦਾ 22 ਲੱਖ ਅੱਛਾ ਜੀ ਰੁਪਈਆ ਫਸਿਆ ਸੀ। ਇਹ ਰਣਜੀਤ ਸਿੰਘ ਜੀ ਇਹ ਦਸੂਏ ਤੋਂ ਆ, ਇਹਨਾਂ ਦਾ 8 ਸਾਲ ਤੋਂ ਪੈਸੇ 7 ਲੱਖ ਰੁਪਈਆ 7 ਲੱਖ ਰੁਪਈਆ ਫਸੇ ਸੀ 8 ਸਾਲ ਤੋਂ। ਦੇਖੋ ਵਿਚਾਰਿਆਂ ਦੀ, ਇਹਨਾਂ ਦੀ ਕਮਾਈ ਜਿਹੜੀ ਡਰਾਈਵਰੀ ਕਰਦੇ ਆ, ਡਰਾਈਵਰੀ ਕਰਕੇ ਜਿਹੜੀ ਹੱਕ ਸੱਚ ਦੀ ਕਮਾਈ, ਵੀ ਇੱਥੇ ਕੁਝ ਨਹੀਂ, ਉਧਰ ਬਾਹਰ ਜਾਣਾ, ਕੈਨੇਡਾ ਦੇ ਵਿੱਚ ਜਾਣਾ, ਲਾਈ ਸੀ ਫੈਲ, ਤੇ ਉਹਨਾਂ ਠੱਗ ਏਜੰਟਾਂ ਨੇ ਭੋਲੇ ਭਾਲੇ ਲੋਕ ਵਿਚਾਰੇ ਫਸਾ ਲਏ। 8 ਸਾਲ ਗੇੜੇ ਮਰਾਏ, ਕਦੀ ਥਾਣਿਆਂ 'ਚ ਕਦੀ ਕਚਹਿਰੀਆਂ 'ਚ, ਵਿਚਾਰਾ ਸਾਰੇ ਪਾਸੇ ਘੁੰਮਿਆ। ਹੱਕ ਅਖੀਰ ਭਾਨੇ ਨੇ ਬਾਂਹ ਫੜੀ। ਤੇ ਕਿੰਨੇ ਸਾਲਾਂ ਤੋਂ ਤੁਹਾਡੇ ਫਸੇ ਦੱਸੋ ਜੀ, ਤੁਸੀਂ ਦੱਸੋ। 8 ਸਾਲ ਤੋਂ ਪੈਸੇ ਫਸੇ ਹੋਏ ਸੀ। ਜਿਹੜੇ ਤੁਸੀਂ 7 ਲੱਖ ਦੀ ਗੱਲ ਕਰ ਰਹੇ ਹੋ, ਉਹ ਤੁਸੀਂ ਕਿੱਥੋਂ ਲਿਆਂਦੇ ਸੀ, ਕਿੱਦਾਂ ਇਕੱਠੇ ਕੀਤੇ ਸੀ? ਮੈਂ ਡਰਾਈਵਰ ਬੰਦਾ, ਮੈਂ ਇਕੱਠੇ ਕੀਤੇ, ਕੋਈ ਥੋੜਾ ਥਾਂ ਵੇਚਿਆ ਸੀਗਾ, ਅੱਛਾ ਜੀ। ਤਾਂ ਵੀ ਮੈਂ ਏਜੰਟ ਨੂੰ ਦਿੱਤੇ, ਤਾਂ ਏਜੰਟ ਉਹ ਅੱਜ ਕੱਲ ਕਰਦੇ 7 ਸਾਲ ਲੰਘਾਤੇ। 7 ਸਾਲ ਦੇ ਵਿੱਚ ਤੁਸੀਂ ਪੈਸੇ ਨਹੀਂ ਲੈ ਸਕੇ ਉਹ ਤੋਂ ਵਾਪਸ, ਤੇ ਪੁਲਿਸ ਨੂੰ ਹੱਥ ਪੱਲਾ ਪੁਲਿਸ ਨੇ ਫੜਾਇਆ? ਪੁਲਿਸ ਨੇ ਕੁਝ ਨਹੀਂ ਕਰਦੇ, ਪੁਲਿਸ ਕਰਦੇ, ਉਹ ਕਹਿੰਦੇ ਕੇਸ ਕਰੋ ਸਾਡੇ ਤੇ, ਸਾਡੇ ਕੇਸ ਕਿਨ ਚੱਲਦੇ ਆ। ਅੱਛਾ, ਉਹਨਾਂ ਨੇ ਏਜੰਟਾਂ ਨੇ ਤੁਹਾਨੂੰ ਧਮਕੀ ਦਿੱਤੀ? ਹਾਂ, ਵੀ ਸਾਡੀ ਕੇਸ ਚੱਲਦੇ, ਕੇਸ ਕਰ ਦੋ। ਫੇਰ ਕਿੱਦਾਂ ਨਿਕਲੇ ਪੈਸੇ? ਮੈਂ ਕਿਹਾ ਆਪਾਂ ਕੇਸ ਨਹੀਂ ਕਰਨਾ, ਕੇਸ ਮੈਂ ਕਿਹਾ ਤੁਸੀਂ ਕਰੋਗੇ। ਤਾਂ ਫੇਰ ਇਦਾਂ ਕਰਦੇ ਕਰਦੇ ਫੇਰ ਫੇਸਬੁੱਕ ਤੋਂ ਭਾਨਾ ਸਿੱਧੂ ਦਾ ਮੈਂ ਸੁਣਿਆ, ਫਿਰ ਭਾਨਾ ਸਿੱਧੂ ਦਾ ਵੀ ਐਡਰੈਸ ਲੱਭਿਆ, ਫਿਰ ਭਾਨਾ ਸਿੱਧੂ ਕੋ ਗਏ ਆਪਾਂ, ਤਾਂ ਫੇਰ ਗੱਲਬਾਤ ਮੇਰੇ ਨਾਲ ਕੀਤੀ, ਤੇ ਅੱਧੇ ਘੰਟੇ ਬਾਅਦ ਫੋਨ ਕੀਤਾ ਏਜੰਟ ਨੂੰ, ਤਾਂ ਅੱਧੇ ਘੰਟੇ ਬਾਅਦ ਪੈਸੇ ਪਾਤੇ ਮੇਰੇ ਖਾਤੇ 'ਚ। ਆਉਣੇ ਸ਼ੁਰੂ ਕਰਤੇ? ਤੇ ਹੁਣ ਤੱਕ ਕਿੰਨੇ ਆ ਗਏ ਤੁਹਾਨੂੰ? ਸਾਰੇ ਆ ਗਏ ਪੈਸੇ? 4 ਲੱਖ ਰੁਪਈਆ ਆਇਆ। ਅੱਛਾ, 3 ਲੱਖ ਰਹਿੰਦਾ ਆ। ਤੇ ਉਹ ਆਸ ਹੈਗੀ ਵੀ ਆ ਜੂਗੇ? ਆ ਜੂਗੇ। ਅੱਛਾ, ਆ ਜੂਗੇ। ਠੀਕ ਹੈ। ਸੋ ਦੇਖ ਸਕਦੇ ਹੋ ਡਰਾਈਵਰ ਬੰਦਾ ਹੈ, ਪਿਛਲੇ 8 ਸਾਲ ਤੋਂ ਆਪਣੇ 7 ਲੱਖ ਰੁਪਏ ਦੇ ਲਈ ਦਰ ਦੀਆਂ ਠੋਕਰਾਂ, ਕਦੀ ਪੁਲਿਸ ਨੂੰ ਕਹਿਣਾ, ਜਦ ਏਜੰਟ ਨਾਲ ਗੱਲ ਕਰਨੀ, ਏਜੰਟ ਕਹਿੰਦਾ ਵੀ ਸਾਡੇ ਪਹਿਲਾਂ ਬਹੁਤ ਕੇਸ ਚੱਲਦੇ ਨੇ। ਮਨਜੋਤ ਬਾਈ ਤੋਂ ਇਹ ਗੱਲ ਪੁੱਛਦੇ ਆ, ਬਾਈ ਜਿਹੜੇ ਠੱਗ ਨੇ, ਜਿਹੜੇ ਲੋਕਾਂ ਦੇ ਇੰਨੇ ਪੈਸੇ ਮਾਰ ਕੇ ਬੈਠੇ ਨੇ, ਹਾਲੇ ਇਹ ਤਾਂ ਜਿਹੜੇ ਨਿਕਲ ਗਏ ਲੱਖਾਂ ਕਰੋੜਾਂ ਤਾਂ ਫਸੇ ਪਏ ਨੇ, ਉਹਨਾਂ ਤੇ ਕਦੀ ਪਰਚਾ ਨਹੀਂ, ਉਹਨਾਂ ਨੂੰ ਕਦੀ ਕਿਸੇ ਨੇ ਕਸਟਡੀ 'ਚ ਨਹੀਂ ਲਿਆ, ਉਹਨਾਂ ਤੇ ਕਦੀ ਠੰਡਾ ਪਾਣੀ ਨਹੀਂ ਕਿਸੇ ਨੇ ਪਾਇਆ ਹੋਣਾ, ਉਹਨਾਂ ਦੀ ਤਾਂ ਉਂਗਲ ਵੀ ਨਹੀਂ ਡੋਬੀ ਹੋਣੀ, ਪਰ ਜਿਹੜਾ ਕਢਾ ਰਿਹਾ ਉਹਨੂੰ ਚੱਕ ਕੇ ਅੰਦਰ ਸਿੱਟ ਤਾਂ। ਇਹ ਕਿੱਧਰ ਨੂੰ ਜਾਈ ਜਾਂਦੀ ਆ ਸਰਕਾਰਾਂ? ਪਤਾ ਕੀ ਆ, ਉਹ ਲੋਕਾਂ ਕੋਲ ਪੈਸਾ, ਉਹਨਾਂ ਦਾ ਪੈਸਾ ਬੋਲਦਾ। ਇੱਧਰ ਬੋਲਦੀ ਆ ਸੱਚ, ਹੱਕ ਸੱਚ ਦੀ ਆਵਾਜ਼ ਬੋਲਦੀ ਆ, ਉਧਰ ਪੈਸਾ ਬੋਲਦਾ। ਸਾਡਾ ਜਿਹੜਾ ਸਿਸਟਮ ਹੀ ਆ ਉਹ ਪੈਸੇ ਵੱਲ ਝੁਕ ਜਾਂਦਾ। ਗੱਲ ਕੀ ਆ, ਹੱਕ ਸੱਚ ਨੂੰ ਅੱਜ ਜੇਲ੍ਹਾਂ 'ਚ ਧੱਕਿਆ ਗਿਆ, ਤੇ ਉਹ ਜਿਹੜਾ ਪੈਸਾ ਬੋਲ ਗਿਆ ਉੱਥੇ ਹੀ ਸਾਰੇ ਰਲ ਮਿਲ ਕੇ, ਇਹ ਬਹੁਤ ਚਿਰ ਦੀ ਜਦੋਂ ਦੀ ਆਵਾਜ਼ ਚੱਕੀ ਹੋਈ ਆ, ਇੱਕ ਲਹਿਰ ਬਣੀ ਹੋਈ ਆ, ਉਦੋਂ ਦੀ ਹੀ ਪਲੈਨਿੰਗ ਚੱਲ ਰਹੀ ਸੀ। ਕਿਉਂਕਿ ਏਜੰਟਾਂ ਦੇ ਵਿੱਚ ਪਤਾ ਲੱਗ ਜਾਂਦਾ, ਸਾਨੂੰ ਵੀ ਕਈ ਦੱਸ ਦਿੰਦੇ ਆ ਵੀ ਏਜੰਟ ਇਸ ਟਾਈਮ ਇੰਨੇ ਤਰਲੋ ਮੱਛੀ ਹੋਏ ਪਏ ਆ ਵੀ ਇਹਨੂੰ ਕਿਸੇ ਨਾ ਕਿਸੇ ਚੱਕ ਕੇ ਚਾ ਮਰਾ ਦਿਓ, ਚਾਹੇ ਇਹਨੂੰ ਫਸਾ ਦਿਓ, ਕਿਸੇ ਨਾ ਕਿਤੇ ਕਰਕੇ ਇਹਨੂੰ ਆਵਾਜ਼ ਇਹਦੀ ਬੰਦ ਕਰੋ। ਤੇ ਆ ਕੰਮ ਹੋ ਹੀ ਸਕਦਾ, ਜਿੱਦਾਂ ਤੁਸੀਂ ਕਿਹਾ ਵੀ ਚਕਾ ਦੋ, ਮਰਾ ਦੋ। ਪਹਿਲਾਂ ਥੋੜੇ ਮਰਦੇ ਨੇ ਨੌਜਵਾਨ, ਪਤਾ ਵੀ ਨਹੀਂ ਲੱਗਦਾ, ਠਾ ਦੇਣੀ ਸ਼ੂਟ ਕਰਕੇ ਉਹ ਜਾਂਦੇ ਨੇ। ਹੁਣ ਜੇ ਬਾਹਰ ਵੀ ਆਉਂਦਾ ਤੇ ਇਦਾਂ ਦਾ ਕੰਮ ਵੀ ਤਾਂ ਹੋ ਹੀ ਸਕਦਾ। ਹੋ ਸਕਦਾ, ਬਿਲਕੁਲ। ਉਹ ਤੋਂ ਪਹਿਲਾਂ ਚੱਲ ਰਹੀ ਸੀ, ਇਹਨੂੰ ਧਮਕੀਆਂ ਵੀ ਆਉਂਦੀਆਂ। ਇਹਨੂੰ ਤਾਂ ਅਸੀਂ ਪਹਿਲਾਂ ਹੀ, ਮੈਨੂੰ ਕੁਛ ਚਿਰ ਪਹਿਲਾਂ ਆਪਾਂ ਫਤਿਹਗੜ੍ਹ ਸਾਹਿਬ ਮਿਲੇ ਆ, ਉੱਥੇ ਸ਼ਹੀਦੀ ਦਿਨ ਜੋੜ ਮੇਲੇ 'ਚ, ਉੱਥੇ ਆਪਾਂ ਮੈਂ ਨਾ ਗੱਲ ਕੀਤੀ, ਮੈਂ ਕਿਹਾ ਭਾਨੇ ਕੋਈ ਨੁਕਸਾਨ ਕਰ ਸਕਦੇ ਤੇਰਾ, ਬਚ ਕੇ ਰਹੀ, ਤੈਨੂੰ ਦੱਸ ਦਿੰਦਾ, ਤੈਨੂੰ ਜਿਹੜੀ ਤੂੰ ਇਸ ਲਈ ਆਵਾਜ਼ ਚੱਕੀ ਪਈ ਆ, ਇਹ ਚੱਕਣ ਨੂੰ ਹਿੰਮਤ ਚਾਹੀਦੀ ਆ, ਤੂੰ ਹਿੰਮਤ ਕੀਤੀ ਆ। ਇਹਨਾਂ ਏਜੰਟਾਂ ਨੂੰ ਨੀਂਦ ਨਹੀਂ ਆ ਰਹੀ,
ਤੂੰ ਤੇਰੇ ਤੇ ਕੋਈ ਨੁਕਸਾਨ ਕਰ ਸਕਦੇ। ਮੈਂ ਸਪੈਸ਼ਲ ਇਹਨੂੰ ਕਹੀ, ਇਹਨੇ ਕਿਹਾ ਵੀ ਉਹਨਾਂ ਬਾਈ ਕਹਿੰਦਾ ਮੈਂ ਧਿਆਨ ਰੱਖਿਆ ਹੋਇਆ, ਪਰ ਉਸ ਟਾਈਮ ਉਹ ਨਿਧੜਕ ਹੋ ਕੇ ਘੁੰਮ ਰਿਹਾ ਸੀਗਾ, ਮਤਲਬ ਲੰਗਰਾਂ ਦੇ ਵਿੱਚ ਸੇਵਾ ਕਰ ਰਿਹਾ ਸੀ, ਸਾਰੇ ਜਾ ਰਿਹਾ ਸੀ। ਮੈਂ ਉਸ ਟਾਈਮ ਵੀ ਕਹੀ ਇਹਨੂੰ ਗੱਲ, ਮੈਂ ਕਿਹਾ ਤੂੰ ਆਪਣੇ ਕੋਲ ਆਪਣੇ ਸ਼ਾਸਤਰ ਬਾਸਤਰ ਕੋਲ ਰੱਖ ਕੇ ਰਹਿ, ਪਰ ਤੇਰਾ ਨੁਕਸਾਨ ਕਰ ਸਕਦੇ ਆ। ਪਰ ਉਹ ਮਤਲਬ ਉਹ ਗੱਲ ਕਹਿ ਰਿਹਾ, ਕਹਿੰਦਾ ਬਾਈ ਜੇ ਕਰਨਾ ਤੇ ਕਰ ਜੇ, ਮਤਲਬ ਇਦਾਂ ਕਹਿੰਦਾ ਸੀ ਵੀ ਕਰ ਜੇ ਤਾਂ ਕਰਨਾ, ਪਰ ਉਹਨੂੰ ਕੋਈ ਡਰ ਖੌਫ ਨਹੀਂ ਸੀ, ਕਿਉਂਕਿ ਜਿਹੜਾ ਬੰਦਾ ਡਰ ਖੌਫ ਰੱਖਦਾ ਉਹ ਕੰਮ ਹੀ ਨਹੀਂ ਕਰਦਾ। ਪਹਿਲੀ ਗੱਲ ਤਾਂ ਉਹ ਜਦੋਂ ਕੋਈ ਇਦਾਂ ਦਾ ਕੰਮ ਕਰਦਾ ਉਹ ਨਿਧੜਕ ਹੋ ਕੇ ਕੰਮ ਹੁੰਦੇ ਆ, ਪਰ ਉਹ ਬਾਈ ਤੁਰਿਆ ਪਿਆ ਸੀ। ਸਾਨੂੰ ਸਾਰਿਆਂ ਨੂੰ ਅੱਜ ਜਿੱਦਾਂ ਇਹ ਖੜੇ ਆ, ਇਹਨਾਂ ਦੇ ਪੈਸੇ ਨਿਕਲੇ ਆ, ਇਹ ਬੋਲੇ ਆ, ਸਾਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ। ਜਿਹੜੇ ਹਜੇ ਤੱਕ ਵੀ ਘਰਾਂ 'ਚ ਬੈਠੇ ਆ, ਯਾਰ ਕਮ ਸੇ ਕਮ ਆਵਾਜ਼ ਤਾਂ ਚੱਕੋ। ਇਹ ਆਪ ਹੈ, ਆਪ ਬੋਲਿਆ। ਮੈਂ ਹੋਰ ਵੀ ਜਿਨ੍ਹਾਂ ਨੂੰ ਕਹਿੰਦਾ ਜਿਨ੍ਹਾਂ ਦੇ ਨਿਕਲੇ ਆ, ਜੇ ਅੱਜ ਉਸ ਬੰਦੇ ਦੀ ਮਨੋਬਲ ਟੁੱਟ ਗਿਆ ਨਾ, ਪਰ ਉਹ ਕਦੀ ਹੈ ਨਹੀਂ, ਟੁੱਟ ਨਹੀਂ ਆਣਾ, ਹੈ ਨਹੀਂ ਬੰਦਾ। ਦੇਖੋ ਕਿਵੇਂ ਬੋਲਿਆ ਕਚਹਿਰੀਆਂ 'ਚ ਐਨ ਸਿਰ ਕੱਢ ਕੇ, ਪਰ ਸਾਨੂੰ ਸਾਡਾ ਫਰਜ਼ ਬਣਦਾ ਆਪਾਂ ਉਹਦਾ ਸਾਥ ਦੇਈਏ। ਕੱਲ੍ਹ ਨੂੰ ਫੇਰ ਹੀ ਬੰਦੇ ਨੂੰ ਇੱਕ ਹੁੰਦਾ ਵੀ ਮੇਰੇ ਪਿੱਛੇ ਤਾਂ ਹੈਗੇ ਆ ਨਾ ਬੰਦੇ, ਇਸ ਕਰਕੇ ਜ਼ਰੂਰ ਸਾਥ ਦੇਈਏ। ਬਾਕੀ ਉਹ ਬੰਦਾ ਯੋਧਾ ਬੰਦਾ ਆ, ਉਹਨੂੰ ਕੋਈ ਪਰਵਾਹ ਨਹੀਂ। ਜੀ ਜੀ। ਸੋ ਇੱਥੇ ਜਿੱਦਾਂ ਬਾਈ ਨੇ ਕਿਹਾ ਵੀ ਹੱਕ ਸੱਚ ਦਾ ਫੈਸਲਾ ਤਾਂ ਅਦਾਲਤ ਨੇ ਕਰ ਹੀ ਦੇਣਾ, ਪਰ ਸਾਨੂੰ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਪੈਸੇ ਕਢਵਾਏ ਗਏ ਨੇ। ਇੱਧਰ ਬਾਈ ਹੁਣੀ ਆ। ਬਾਈ ਤੁਹਾਡੇ ਕਿੰਨੇ ਪੈਸੇ ਸੀ, ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ ਸਰ ਗੁਰਦਾਸਪੁਰ ਪਿੰਡ ਕਲਾਨੌਰ। ਅੱਛਾ ਜੀ। ਮੇਰਾ 22 ਲੱਖ ਰੁਪਇਆ ਸੀ। ਕਿੰਨੇ ਸਮੇਂ ਤੋਂ ਫਸਿਆ ਹੋਇਆ? 2 ਸਾਲ ਤੋਂ ਫਸਿਆ ਹੈ ਮੇਰਾ 22 ਲੱਖ ਰੁਪਇਆ। ਅੱਛਾ। ਤੇ ਏਜੰਟ ਕੀ ਕਹਿੰਦੇ ਸੀ ਜਦੋਂ ਗੱਲ ਕਰਦੇ ਸੀ? ਸਰ ਉਹ ਅੱਜ ਕੱਲ ਕਰੀ ਜਾਂਦੇ, ਸਾਨੂੰ ਕਹਿੰਦੇ ਤੁਹਾਡਾ ਇੱਦਾਂ ਮੈਡੀਕਲ ਹੋ ਜਾਏਗਾ, ਉਹ ਹੋ ਜਾਣਾ, ਇੱਦਾਂ ਲਾੜੇ ਲੱਤੇ ਲਾਈ ਜਾਂਦੇ ਸੀ। ਕੰਮ ਵੀ ਨਹੀਂ ਬਣਦਾ ਸੀ? ਕੰਮ ਵੀ ਨਹੀਂ ਬਣਦਾ, ਤੇ ਫੋਨ ਕਰਦੇ ਆ ਫੋਨ ਵੀ ਨਹੀਂ ਚੁੱਕਦੇ, ਤੇ ਅਸੀਂ ਤੇ ਅੱਕ ਗਏ। ਅਸੀਂ ਤੇ ਪਹਿਲੀ ਵੀ ਗਹਿਣੇ ਪਾਈ ਸੀ, ਤੇ ਬਾਅਦ ਦੇ ਵਿੱਚ ਫਿਰ ਸਾਰਿਆਂ ਨੂੰ ਇੱਦਾਂ ਇੰਸਟਾਗ੍ਰਾਮ ਤੇ ਅਸੀਂ ਇਹਦੀ ਭਾਨੀ ਸਿੱਧੂ ਦੀ ਰੀਲ ਵੇਖੀ, ਉਹ ਤੋਂ ਵੇਖ ਕੇ ਉੱਤੇ ਡਰੈਸ ਵੇਖ ਕੇ ਅਸੀਂ ਉਹਦੇ ਪਿੰਡ ਹੀ ਗਏ ਹਾਂ। ਉਹ ਫਿਰ ਉਹਦੇ ਪਿੰਡ ਜਾ ਕੇ ਅਸੀਂ ਉਹਦਾ ਫੋਨ ਕਰਾਇਆ ਸੀਗਾ, ਤੇ ਉਹਨੂੰ ਮੁਸ਼ਕਲ ਸੀ, ਉਹਨੇ ਫਿਰ ਹੱਲ ਕੀਤਾ ਸਾਡਾ। ਸਾਰੇ ਮਿਲ ਗਏ ਪੈਸੇ? ਹਾਂਜੀ। ਤੇ ਫਿਰ ਉਸ ਤੋਂ ਬਾਅਦ ਭਾਨੇ ਨੇ ਤੁਹਾਡੇ ਤੋਂ ਕਿੰਨੇ ਪੈਸੇ ਮੰਗੇ ਵੀ ਸਾਨੂੰ ਵੀ ਹਿੱਸਾ ਦਿਓ? ਨਹੀਂ ਸਰ, ਰੁਪਈਆ ਵੀ ਨਹੀਂ ਮੰਗਿਆ ਉਹਨਾਂ ਨੇ ਵੀ ਨਹੀਂ। ਤੇ ਤੁਸੀਂ ਉਦਾਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਪੈਸੇ ਪੂਸੇ ਲੈਣੇ ਹੋ ਜਾਂ ਨਹੀਂ? ਨਹੀਂ, ਅਸੀਂ ਨਹੀਂ ਪੁੱਛਿਆ। ਹਾਂ। ਪੈਸੇ ਤੇ ਉਹ ਲੈਂਦਾ ਹੀ ਨਹੀਂ ਸਰ। ਅੱਛਾ ਜੀ। ਪੈਸੇ ਨਹੀਂ ਲੈਂਦਾ ਹੈਗਾ। ਲੱਗਦਾ ਇਹ ਗੱਲ 'ਚ ਕੋਈ ਸੱਚਾਈ ਲੱਗਦੀ ਹੈ ਜਿਹੜਾ ਇਲਜ਼ਾਮ ਲੱਗ ਗਿਆ ਵੀ 10,000 ਰੁਪਈਆ ਲਿਆ ਤੇ ਬੰਦੇ ਨੂੰ ਪੁਲਿਸ ਨੇ ਵੀ ਚੱਕ ਲਿਆ ਤੇ ਹੁਣ ਨਿਆਇਕ ਹਿਰਾਸਤ 'ਚ ਆ? ਨਹੀਂ, ਇਹ ਤੇ ਏਜੰਟ ਜਿਹਨੇ ਪਰਚਾ ਦਿੱਤਾ ਹੋਇਆ ਉਹ ਤੇ ਝੂਠ ਬੋਲਦੀ ਪਈ ਆ। ਜਿੱਥੋਂ ਤੱਕ ਮੇਰਾ ਵੀ ਉਹ ਰੁਪਈਆ ਵੀ ਨਹੀਂ ਲੈ ਸਕਦਾ, ਲੱਖਾਂ ਦੇ ਹਿਸਾਬ ਨਾਲ ਉਹਦੇ ਘਰ ਇਕੱਠ ਹੁੰਦਾ ਬੁੱਧਵਾਰ ਤੇ ਬੁੱਧਵਾਰ, ਉਹਨੇ ਪੈਸੇ ਹੀ ਲੈਣੇ ਆ। ਕੋਲੋਂ ਚਾਹ ਪਿਆਲਦਾ, ਪਾਣੀ ਪਿਆਲਦਾ, ਆਪਣੇ ਘਰੋਂ ਤੇਲ ਖਰਚਾ ਆਪਣਾ ਕੱਢ ਕੇ ਫੇਰ ਨਾਲ ਜਾਂਦਾ ਉਹਨਾਂ ਦੇ। ਜੀ। ਉਹ ਘਰ ਬੈਠੇ ਆ ਜਿਨ੍ਹਾਂ ਦੀਆਂ ਕੁੜੀਆਂ ਲੜ ਕੇ ਭੇਜ ਦਿੰਦੇ, ਕੱਢ ਦਿੰਦੇ ਘਰੋਂ, ਉਹਨਾਂ ਦੇ ਰਾਜੀਨਾਮਾ ਧੀਆਂ ਭੈਣਾਂ ਨੂੰ ਫਸਾ ਦਿੰਦੇ। ਹਾਂ, ਉਸੇ ਵੇਲੇ ਉਹਨਾਂ ਦੇ ਘਰ ਵਸਾਉਂਦਾ ਪਿਆ। ਜੀ। ਬਾਈ ਤੁਹਾਡਾ ਨਾਮ ਕੀ ਹੈ, ਕਿੱਥੋਂ ਆ ਤੁਸੀਂ? ਹਰਸ਼ਦਪ੍ਰੀਤ ਸਿੰਘ ਹੈ ਜੀ। ਜੀ। ਕਿਹੜੀ ਜਗ੍ਹਾ ਤੋਂ? ਹੁਸ਼ਿਆਰਪੁਰ ਤੋਂ ਜੀ। ਕਿੰਨੇ ਪੈਸੇ ਸੀ ਤੁਹਾਡੇ? ਆਪਣੇ 13,70,000। ਜੀ। ਤੇ ਉਹ ਸਾਰੇ ਵਾਪਸ ਹੋ ਚੁੱਕੇ ਨੇ? ਜੀ ਹਾਂਜੀ, ਵਾਪਸ। ਕਿੱਦਾਂ ਹੋਏ ਤੁਹਾਡਾ, ਕਿੱਦਾਂ ਭਾਨੇ ਸਿੱਧੂ ਨਾਲ ਕਿੱਦਾਂ ਮੇਲ ਹੋਇਆ ਜਾਂ ਫਿਰ ਕੀ ਗੱਲਬਾਤ ਹੋਈ? ਇਹ ਆਪਣਾ ਮਨਜੋਤ ਭਾਜੀ ਨਾਲ ਸੰਪਰਕ ਕੀਤਾ ਸੀ ਅਸੀਂ, ਤੇ ਇਹਨਾਂ ਨੇ ਭਾਨੇ ਭਾਜੀ ਨੂੰ ਕਿਹਾ, ਤੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਕੀਤਾ ਤੇ ਨਾਲ ਹੀ ਪੈਸੇ ਵਾਪਸ ਹੋ ਗਏ। ਫੋਨ ਤੇ ਹੀ ਹੋ ਗਿਆ ਕੰਮ, ਜਾਣਾ ਤਾਂ ਨਹੀਂ ਪਿਆ? ਇਹ ਨਹੀਂ, ਇੱਕ ਵਾਰੀ ਗਏ ਸੀਗੇ ਆਪਾਂ। ਅੱਛਾ। ਇਹ ਭਾਜੀ ਹੁਣੇ ਗਏ ਸੀ ਮੋਹਾਲੀ ਧਰਨੇ ਤੇ ਉੱਥੋਂ ਗਏ ਸੀਗੇ ਆਪਾਂ, ਤੇ ਉਸ ਤੋਂ ਬਾਅਦ ਫਿਰ ਥੋੜੇ ਰਹਿੰਦੇ ਸੀਗੇ ਪੈਸੇ, 6 ਲੱਖ ਰੁਪਈਆ ਉਹ ਘਰ ਦੇ ਕੇ ਗਏ। ਕੌਣ ਕਰ ਦੇ ਕੇ ਗਿਆ? ਏਜੰਟ ਦੇ ਕੇ ਗਿਆ ਜੀ। ਏਜੰਟ ਆਪ ਫੋਨ ਕਰਨ ਤੋਂ ਬਾਅਦ ਪੈਸੇ ਘਰੇ ਦੇ ਕੇ? ਬਿਲਕੁਲ ਜੀ। ਜੀ ਭਾਈ, ਇਹ ਤਾਂ ਆਪ ਹੀ ਚੁਕਾਉਣ ਵਾਲੀ ਗੱਲ ਆ ਵੀ ਏਜੰਟ ਘਰੇ ਆ ਕੇ ਪੈਸੇ ਵਾਪਸ ਕਰਕੇ ਜਾਣ। ਜਿਹੜੇ ਕਹਿੰਦੇ ਹੁਣ ਵੀ ਚੱਲ ਜੋ ਮਰਜ਼ੀ ਕਰ ਲੈ, ਹੁਣ ਨਹੀਂ ਪੈਸੇ ਮੁੜਦੇ। ਮੈਂ ਕਿਹਾ ਜਦੋਂ ਉਹਦੇ ਪੈਸੇ ਦਿੰਦੇ, ਮੈਨੂੰ ਕਾਲ ਆਈ, ਕਹਿੰਦਾ ਭਾਜੀ ਰਾਤ ਦਾ ਟਾਈਮ ਸੀਗਾ, ਉਹਦਾ 8:30 9 ਵਜੇ ਦਾ ਟਾਈਮ, ਮੈਨੂੰ ਕਹਿੰਦਾ ਏਜੰਟ ਦੀ ਕਾਲ ਆਈ, ਉਹ ਕਹਿੰਦਾ ਮੈਂ ਤਾਂ ਪਿੰਡ ਆ ਰਿਹਾ ਭਾਜੀ, ਮੈਨੂੰ ਯਕੀਨ ਨਹੀਂ ਹੋ ਰਿਹਾ, ਚੰਬਾ ਹੀ ਹੋ ਰਿਹਾ ਵੀ ਏਜੰਟ ਪੈਸੇ ਦੇਣ ਆ ਰਿਹਾ, ਜਿਹਨੂੰ ਮੈਂ 2 ਸਾਲ ਹੋ ਗਏ ਮੈਂ ਗੇੜੇ ਮਾਰਦੇ ਨੂੰ, ਤੇ ਭਾਜੀ ਮੈਨੂੰ ਕੋਈ ਗੇਮ ਨਾ ਲੱਗਦੀ ਹੋਵੇ। ਮੈਂ ਕਿਹਾ ਬੇਫਿਕਰ ਰਹਿ, ਇਹਨਾਂ ਨੂੰ ਦੇਣੇ ਹੀ ਪੈਣੇ ਆ। ਮੈਂ ਕਿਹਾ ਇਹ ਜਾਣੇ ਕਿੱਥੇ ਆ, ਤੂੰ ਕੋਈ ਗੱਲ ਨਹੀਂ ਬੇਫਿਕਰ ਰਹਿ, ਤੂੰ ਜਾ। ਇਹਨੂੰ ਉੱਥੇ ਸੱਦਿਆ, ਗੜਦੀ ਵਾਲਾ ਉੱਥੇ ਬੈਠੇ, ਉੱਥੇ ਲਿਆ ਕੇ ਇਹਨੂੰ ਚੈੱਕ ਸਾਈਨ ਕਰਕੇ ਚੈੱਕ ਦਿੱਤੇ ਆ, ਬਕਾਇਦਾ ਡੇਟਾ ਆ ਸਾਡੇ ਕੋਲ, ਸਾਰਾ ਕੁਝ ਆ, ਜਿੰਨੇ ਦਿਨ ਦੇ ਕੇ ਗਏ, ਤੇ ਇਹਨੂੰ ਇੱਥੇ ਆਣ ਕੇ ਦੇ ਕੇ ਗਿਆ, ਸਾਡੇ ਗੜਦੀ ਵਾਲਾ ਚੈੱਕ ਪੈਸੇ ਦੇ ਕੇ। ਇਹ ਵੀ ਕਮਾਲ ਦੀ ਗੱਲ ਹੈ ਜੀ। ਸੋ ਦੇਖ ਸਕਦੇ ਹੋ ਐਦਾਂ ਵੀ ਹੋ ਜਾਂਦਾ ਹੈ। ਆ ਵੀ ਬਾਈ ਇਹਨਾਂ ਦੇ ਨਾਲ ਹੀ ਨੇ, ਤੁਹਾਡੇ ਤੋਂ ਪੁੱਛ ਲੈਂਦੇ ਆ ਬਾਈ, ਕੀ ਲੱਗਦਾ ਹੈ ਕਿ ਭਾਨਾ ਸਿੱਧੂ ਜਿੱਦਾਂ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ, ਤੁਹਾਡੇ ਵੀ ਪੈਸੇ ਵਾਪਸ ਹੋਏ ਨੇ, ਤੁਹਾਡੇ ਵਰਗੇ ਕਿੰਨੇ ਹੋਰ ਹੋਣਗੇ ਆਉਂਦੇ ਹੋਣਗੇ, ਲੱਗਦਾ ਭਾਨਾ ਲੈ ਸਕਦਾ ਪੈਸੇ ਕਿਸੇ ਤੋਂ? ਭਾਜੀ ਇਹ ਬਿਲਕੁਲ ਫੇਕ ਗੱਲ ਆ, ਬਿਲਕੁਲ ਝੂਠ ਆ। ਭਾਨਾ ਬਾਈ ਤੇ ਜਿੱਦਾਂ ਕਹਿ ਲਓ ਕਿ ਆਪਾਂ ਉਹਨਾਂ ਦੇ ਵੀਰ ਹੋਣਾ ਦੇ ਕੋਲ ਪਿੰਡ ਗਏ ਹਾਂ, ਹਨਾ। ਮੈਂ ਵੀ ਇੰਸਟਾਗ੍ਰਾਮ ਤੇ ਵੀਰ ਨੂੰ ਫੋਲੋ ਕੀਤਾ ਸੀ। ਇੰਸਟਾਗ੍ਰਾਮ ਤੇ ਪਹਿਲਾਂ ਤਾਂ ਅਸੀਂ ਭਾਈ 2 ਸਾਲ ਹੋ ਗਏ ਆ, ਬਿਲਕੁਲ ਆਸ ਛੱਡਤੀ ਕਿ ਸਾਡੇ ਪੈਸੇ ਨਹੀਂ, ਸਾਨੂੰ ਪੈਸੇ ਨਹੀਂ ਆਉਣੇ, ਠੀਕ ਹੈ। ਲਿਮਟ ਆ ਚੁੱਕੀਆਂ ਸੀ ਪੈਲੀ ਦੇ ਭਾਜੀ, ਠੀਕ ਹੈ। ਤੇ ਬਿਲਕੁਲ ਆਸ ਛੱਡਤੀ ਸੀ।
ਬਾਅਦ 'ਚ ਆਪਣਾ ਕੋਈ ਯਾਰ ਦੋਸਤ ਵੀ ਹੈਗਾ, ਉਹਨੇ ਵੀ ਮੈਨੂੰ ਦੱਸਿਆ ਸੀ ਕਿ ਬਾਈ ਭਾਨਾ ਸਿੱਧੂ ਬਾਈ ਪੈਸੇ ਕਢਵਾਉਂਦਾ ਸੀ ਏਜੰਟਾਂ ਕੋਲ। ਮੈਂ ਕਿਹਾ ਨਹੀਂ ਯਾਰ ਕੋਈ ਗੱਲ ਨਹੀਂ, ਜੇ ਹੋਏ ਤੇ ਆਪੇ ਮਿਲ ਜਾਣਗੇ, ਨਹੀਂ ਤਾਂ ਕੋਈ ਗੱਲ ਨਹੀਂ, ਠੀਕ ਹੈ। ਬਾਅਦ ਵਿੱਚ ਬਾਈ ਜਦੋਂ ਉਹਨਾਂ ਦੀ ਮੈਂ ਆਪਣਾ ਫੋਲੋ ਕੀਤਾ ਇੰਸਟਾਗ੍ਰਾਮ ਤੇ, ਵੇਖੀਆਂ ਰੀਲਸ ਵੇਖੀਆਂ, ਬਾਅਦ ਵਿੱਚ ਆਪਾਂ ਕੋਟ ਦੁੰਨੇ ਗਏ ਹਾਂ ਬਾਈ ਕੋ, ਬੁੱਧਵਾਰ ਪਿੰਡ ਗਏ ਹਾਂ। ਘੱਟੋ ਘੱਟ ਵੀ ਤੇ ਭਾਜੀ ਉੱਥੇ 100-150 ਗੱਡੀ ਸੀ ਉਹਨਾਂ ਦੇ ਘਰ ਦੇ ਬੂਹੇ ਗਾੜੀ ਖਲੋਤੀ ਹੋਈ ਸੀ, ਲੱਖਾਂ ਨਾਲ ਇਕੱਠ ਹੋਇਆ ਸੀ ਉਹਨਾਂ ਦੇ ਘਰ, ਬਾਈ ਦੇ ਘਰ। ਤੇ ਬਾਈ ਨੇ ਸਾਡੀ ਮੁਸ਼ਕਲ ਸੁਣੀ, ਬਾਈ ਨੇ ਦੱਸਿਆ ਕਿ ਬਾਈ ਇੱਥੇ ਫਲਾਣੀ ਜਗ੍ਹਾ ਸਾਡੇ ਚੰਡੀਗੜ੍ਹ ਪੈਸੇ ਅੜੇ ਨੇ, ਤੇ ਸਾਡੇ ਭਾਈ ਇੱਕ ਡਾਕੂਮੈਂਟ ਦਿੰਦੇ, ਜਿੱਦਾਂ ਕਹਿ ਲਓ ਕਿ ਸਟਾਂਪ ਪੇਪਰ ਕਰਕੇ ਦਿੰਦੇ ਹੁੰਦੇ। ਸਟਾਂਪ ਪੇਪਰ ਦਿੱਤਾ ਸੀ ਉਹਨਾਂ ਨੇ ਸਾਨੂੰ। ਬਾਈ ਕਹਿੰਦਾ ਕਿ ਤੁਹਾਡੇ ਕੋਲ ਸਟਾਂਪ ਪੇਪਰ ਹੈਗੇ? ਅਸੀਂ ਕਿਹਾ ਹਾਂਜੀ ਬਾਈ ਹੈਗੇ ਆ। ਸਟਾਂਪ ਪੇਪਰ ਦਿਖਾ ਲਏ ਬਾਈ ਇਹਨਾਂ ਆਪਾਂ ਦਿਖਾ ਲਏ ਉਹਨਾਂ ਨੂੰ ਬਾਈ ਨੂੰ। ਬਾਈ ਨੇ ਉਹਨਾਂ ਨੂੰ ਕੀ ਕੀਤਾ ਕਿ ਫੋਨ ਕੀਤਾ ਉਹਨੂੰ, ਕਹਿੰਦਾ ਕਿ ਬਾਈ ਤੇਰਾ ਫਲਾਣਾ ਕੇਸ ਆ ਤੇ ਆਹ ਨਾਮ ਆ, ਤੇ ਤੇਰੇ ਕੋਲ ਬਾਈ ਪੈਸੇ ਲੈਣੇ ਆ। ਕਹਿੰਦਾ ਬਾਈ ਤੁਹਾਡੇ ਕੋਲ ਨਾ ਤੁਸੀਂ ਇੱਦਾਂ ਕਰੋ ਕਿ ਜਾਂ ਬੰਦਿਆਂ ਨੂੰ ਤੁਸੀਂ ਮੇਰੇ ਕੋਲ ਭੇਜ ਦਿਓ, ਤੇ ਜਾਂ ਇਹਨਾਂ ਨੂੰ ਅਕਾਊਂਟ ਨੰਬਰ ਸੈਂਡ ਕਰ ਦਿਓ ਮੈਨੂੰ, ਤਾਂ ਮੈਂ ਪੈਸੇ ਮਤਲਬ ਕਿ ਸੈਂਡ ਕਰ ਦੇਣਾ। ਬਾਈ ਕਹਿੰਦੇ ਕਿ ਤੁਸੀਂ ਇੱਕ ਵਾਰੀ ਉਹਨਾਂ ਕੋਲ ਹੋ ਗਿਆ ਉਹ। ਅਸੀਂ ਭਾਜੀ ਕੋਟ ਦੋਨੇ ਤੋਂ ਸਿੱਧਾ ਚੰਡੀਗੜ੍ਹ ਚਲੇ ਗਏ। ਬਾਈ ਉਹਨਾਂ ਨੇ ਸਾਡੀ ਮਤਲਬ ਕਿ ਇੱਕ ਬਾਇਓਡਾਟਾ ਜਿੱਦਾਂ ਕਹਿ ਲਓ ਕਿ ਉਹਨਾਂ ਨੇ ਆਪਣੇ ਚੈੱਕ ਬਣਾਉਣੇ ਸਟਾਰਟ ਕਰਤੇ। ਚੈੱਕ ਬਣਾ ਕੇ ਸਾਨੂੰ ਉਸੇ ਵੇਲੇ ਸਾਡਾ ਜਿਹੜਾ 22 ਲੱਖ ਰੁਪਇਆ ਸਾਨੂੰ ਵਾਪਸ ਹੋਇਆ ਉਸੇ ਵੇਲੇ। ਹਾਂਜੀ ਬਾਈ ਜੀ, ਸੋ ਇਦਾਂ ਵੀ ਹੁੰਦਾ ਬਾਈ ਹੁਣਾਂ ਤੋਂ ਪੁੱਛਦੇ ਆ। ਬਾਈ ਜੀ ਤੁਹਾਡੇ ਪੈਸੇ ਸੀਗੇ, ਇੰਨਾ ਲੰਬਾ ਟਾਈਮ ਫਸੇ ਹੋਣ ਪੈਸੇ, ਬੰਦਾ ਵੈਸੇ ਹੀ ਆਸ ਛੱਡ ਦਿੰਦਾ ਕਿ ਛੱਡੋ ਹੁਣ ਇੰਨਾ ਟਾਈਮ ਹੋ ਗਿਆ, ਇੰਨਾ ਟਾਈਮ ਖੱਜਲ ਹੁੰਦਿਆਂ ਨੂੰ ਹੋ ਗਿਆ। ਤੇ ਜਦੋਂ ਤੁਹਾਡੇ ਪੈਸੇ ਕਢਾਤੇ ਫਿਰ ਤੁਹਾਡੇ ਦਿਲ 'ਚ ਕੀ ਆਇਆ ਕਿ ਭਾਨੇ ਨੂੰ ਤੁਸੀਂ ਕਿਵੇਂ ਦੇਖਿਆ, ਫਿਰ ਕੀ ਗੱਲਬਾਤ ਹੋਈ? ਭਾਨਾ ਸਿੱਧੂ ਬਹੁਤ ਵਧੀਆ ਬੰਦਾ ਆ, ਉਹਦੀ ਸਿਫਤ ਜਿੰਨੀ ਕਰ ਲਈ ਉਨੀ ਥੋੜੀ। ਤਾਂ ਭਲਾ ਕਰਦਾ, ਹਰ ਕਿਸੇ ਦਾ ਭਲਾ ਕਰਦਾ। ਕੋਈ ਦੁਖੀ ਬੰਦਾ ਚੱਲਦਾ ਉਹਦਾ ਮਸਲਾ ਹੱਲ ਕਰਕੇ ਭੇਜਦਾ। ਬਹੁਤਾ ਟਾਈਮ ਵੀ ਨਹੀਂ ਲਾਉਂਦਾ, ਜੀ ਜੀ, ਬਹੁਤੇ ਗੇੜੇ ਨਹੀਂ ਮਰਾਉਂਦਾ, ਪੈਸੇ ਵੀ ਨਹੀਂ ਲੈਂਦਾ। ਪੈਸੇ ਵੀ ਨਹੀਂ ਲੈਂਦਾ। ਹਾਂ, ਸੱਚੀ ਗੱਲ ਹੈ। ਸੱਚੀ ਗੱਲ ਜੀ, ਜੀ। ਚਾਹ ਪਾਣੀ ਲੰਗਰ ਪਾਣੀ ਵੀ ਛਕਾਉਂਦੇ ਆ। ਜੀ ਮਨਜੋਤ ਭਾਈ, ਆਖਰੀ ਸਵਾਲ। ਬਹੁਤ ਲੋਕ ਇਹ ਕਹਿੰਦੇ ਆ ਵੀ ਠੀਕ ਹੈ ਭਾਨਾ ਸਿੱਧੂ ਕੰਮ ਕਰਦਾ ਹੋਊ ਚੰਗਾ, ਠੀਕ ਹੈ, ਉਹ ਗੱਲ ਅਲੱਗ ਹੈ, ਪਰ ਜਿਹੜਾ ਧੀਆਂ ਭੈਣਾਂ ਨੂੰ ਗਲਤ ਬੋਲਦਾ, ਗਾਲਾਂ ਕੱਢ ਦਿੰਦਾ, ਜਾਂ ਫਿਰ ਉਹਨਾਂ ਨੂੰ ਬਹੁਤ ਭੱਦੀ ਸ਼ਬਦਾਵਲੀ 'ਚ ਗੱਲ ਕਰ ਦਿੰਦਾ, ਉਹ ਬਹੁਤ ਗਲਤ ਹੈ। ਇਹਦੇ ਬਾਰੇ ਕੀ ਕਹੋਗੇ? ਦੇਖੋ ਜਦੋਂ ਨਾ ਸਭ ਤੋਂ ਪਹਿਲੀ ਇੱਕ ਵੀਡੀਓ ਵਾਇਰਲ ਹੋਈ ਉਹ ਭੈਣ ਦੀ, ਉਹ ਭੈਣ ਦੇ ਉੱਥੇ ਬਹੁਤ ਗਲਤ, ਉਹ ਤਾਂ ਕਿਸੇ ਨੇ ਦੇਖਿਆ ਹੀ ਨਹੀਂ। ਜਿਹੜੀ ਉਹ ਭੈਣ ਨੇ ਪਹਿਲਾਂ ਬੋਲਿਆ ਲੈ ਉਹਨੇ ਜਿਹੜੇ ਵਰਡ ਯੂਜ਼ ਕੀਤੇ, ਪਰ ਉਹ ਜਿਹੜੀ ਜ਼ਿਆਦਾ ਕੋਈ ਹੋ ਜਾਂਦਾ, ਦੇਖੋ ਉਹਦਾ ਜਿਹੜਾ ਤਰੀਕਾ ਨਾ ਗੱਲ ਕਰਨ ਦਾ, ਉਹ ਸੇਵਾ ਕਰਦਿਆਂ ਤੇ ਵੀ ਕਈ ਵਾਰੀ ਬੋਲ ਕੇ ਕਿਸੇ ਵਿੱਚ ਮੈਂ ਉਹਨਾਂ ਗੱਲ ਕਰਦਾ ਬਾਈ ਹੌਲੀ ਜਰਾ ਕੁ, ਉਹ ਗੱਲ ਕਰਨ ਦਾ ਉਹਦਾ ਤਰੀਕਾ ਹੀ ਹੋ ਜਾ ਹੈ ਨਾ ਤਰੀਕਾ ਉਹਦਾ ਹੈਗਾ ਹੋਰ। ਤੇ ਉਹਨੇ ਉਹ ਜਿਵੇਂ ਬੋਲਦਾ ਆ ਤੇ ਉਹ ਲੋਕਾਂ ਨੂੰ ਲੱਗਦਾ ਵੀ ਜਦੋਂ ਬਹੁਤ ਗਲਤ ਲੈਂਗੁਏਜ, ਉਹਦਾ ਗੱਲ ਕਰਨ ਦਾ ਹੀ ਨਜ਼ਰੀਆ ਤਰੀਕਾ ਇਹੋ ਜਿਹਾ। ਪਰ ਚਲੋ ਜੇ ਕਿਤੇ ਨਾ ਕੋਈ ਕਰਦਾ ਵੀ ਹੋਵੇ ਤਾਂ ਉਹ ਕਰਦਾ ਵੀ ਆ। ਉਹ ਭੈਣ ਨੂੰ ਉਹਨੇ ਕਿਹਾ ਵੀ ਚੱਲ ਭੈਣੇ ਜੇ ਤੇ ਤੂੰ ਮੈਨੂੰ ਗਲਤੀ ਹੋ ਗਈ ਮੈਂ ਮਾਫੀ ਮੰਗਦਾ। ਕਈ ਵਾਰੀ ਦੇਖੋ ਇਹ ਨਾ ਸਾਨੂੰ ਨੈਗੇਟਿਵ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ। ਪਹਿਲਾਂ ਦੇਖੋ ਉਹ ਕਿੰਨਾ ਇਹਨਾਂ ਲੋਕਾਂ ਨੂੰ ਉੱਤੇ ਸਤਾਉਂਦੇ ਆ। ਇਹ ਨਾ ਦੇਖੋ ਉਹ ਭੈਣਾਂ ਨੂੰ ਉਹਨਾਂ ਨੇ ਜਾਣ ਕੇ, ਇਹਨਾਂ ਲੋਕਾਂ ਨੇ ਏਜੰਟਾਂ ਨੇ ਨਾ ਕੁੜੀਆਂ ਜਾਣ ਕੇ ਰੱਖੀਆਂ ਹੋਈਆਂ ਮੋਰੇ, ਬਾਉਂਸਰ ਰੱਖੇ ਹੋਇਆ ਸਾਰਿਆਂ ਨੇ। ਇਹਨਾਂ ਨਾਲ ਕੋਈ ਤਲਖੀ 'ਚ ਗੱਲ ਕਰੇ, ਅਸੀਂ ਗੱਲ ਬਣਾਈਏ ਬਸ। ਕੁੜੀਆਂ ਨੂੰ ਜੇ ਕੋਈ ਹੱਥੋਂ ਪਾਈ ਹੋਊਗਾ ਅਸੀਂ ਕੁੜੀਆਂ ਨੂੰ ਵਿੱਚ ਬਣਾ ਕੇ ਤਾਂ ਅਸੀਂ ਮੋਰੀ ਬਣਾ ਪੇਸ਼ ਕਰਾਂਗੇ। ਇਹ ਸਭ ਉਹਨਾਂ ਦੀਆਂ ਚਾਲਾਂ। ਤਾਂ ਕਰਕੇ ਕੁੜੀਆਂ ਉੱਤੇ ਵਿਚਾਰੀਆਂ ਸਾਡੀਆਂ ਧੀਆਂ ਭੈਣਾਂ ਜਿਨ੍ਹਾਂ ਨੂੰ ਗਮਰਾਹ ਕਰਕੇ ਉੱਥੇ ਰੱਖ ਕੇ ਆਪ ਪਿੱਛੇ ਬਹਿ ਕੇ ਲੱਖਾਂ ਕਰੋੜਾਂ ਦੀਆਂ ਠੱਗੀਆਂ ਮਾਰਦੇ ਆ, ਤੇ ਮੋਰੇ ਉਹ ਸਾਡੀਆਂ ਧੀਆਂ ਭੈਣਾਂ ਭਾਵੇਂ 10-10 ਹਜ਼ਾਰ ਤੇ ਹੋਰ ਵਿਚਾਰੀਆਂ ਇੰਨੀਆਂ ਤੇ ਕੀਤੀਆਂ, ਇੰਨੀਆਂ ਤੇ 10-10 15-15 ਹਜ਼ਾਰ ਤੇ ਵਿਚਾਰੀਆਂ ਬੈਠੀਆਂ ਤੇ ਨਾਲ ਮੋਰੇ ਆਮ ਬੰਦਾ ਵਿਚਾਰਾ ਦੱਸੋ ਇਹਨੇ ਕੀ ਕਰਨੇ। ਇਹਨਾਂ ਦੇ ਬਾਉਂਸਰ ਖੜੇ ਕੀਤੇ ਹੋ 4-4 5-5 ਬਾਉਂਸਰ ਮੋਰੇ, ਆਮ ਉਹਦਾ ਡਰਦਾ ਨਹੀਂ ਜਾਂਦਾ ਉੱਥੇ। ਇੱਕ ਹੋਰ ਗੱਲ, ਸਾਰੇ ਲੋਕ ਇਹ ਕਹਿੰਦੇ ਨੇ ਵੀ ਪੁਲਿਸ ਵਾਲਿਆਂ ਤੋਂ ਕਿਉਂ ਨਹੀਂ ਜਾਂਦੇ ਇਹ, ਪੁਲਿਸ ਵਾਲਿਆਂ ਨੂੰ ਕਹਿਣ ਉਹ ਵੀ ਤਾਂ ਕਢਾ ਕੇ ਦੇ ਹੀ ਸਕਦੇ ਪੈਸੇ। ਹੁਣ ਸਾਲਿਆਂ ਤੇ ਕੀ ਕਰਾਈਏ, ਮੈਂ ਆਪ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਇੱਕ ਥਾਣੇਦਾਰ ਆ, ਉਹਦਾ ਆਪ ਬੇਟੇ ਦੇ ਕਢਾ ਕੇ ਦਿੱਤੇ ਆ ਪੈਸੇ। ਕਿੰਨੇ ਪੈਸੇ? 17.5 ਲੱਖ ਦੇ ਲਗਭਗ ਮੈਂ ਜਲੰਧਰ ਤੋਂ ਕਢਾ ਕੇ ਦਿੱਤੇ। ਹੋਰ ਇੱਕ ਥਾਣੇਦਾਰ ਦੇ ਬੇਟੇ ਦੇ। ਹੋਰ ਦੱਸੋ ਹੈ ਨਹੀਂ, ਦੇਖੋ ਖਾਣਾ ਪੈਂਦਾ, ਲੜਨਾ ਪੈਂਦਾ ਇਹਨਾਂ ਲੋਕਾਂ ਦੇ ਨਾਲ। ਇਹਨਾਂ ਨੂੰ ਕੋਈ ਕਿੱਸਾ ਕੁੱਸਾ ਦਾ ਕੋਈ ਮਤਲਬ ਹੀ ਹੈ ਨਹੀਂਗਾ, ਡਰਦੇ ਨਹੀਂ ਇਹ ਲੋਕ। ਜੀ ਠੀਕ ਹੈ। ਇੱਥੇ ਇਹ ਵੀ ਸਵਾਲ ਉੱਠਦਾ ਨਾ ਵੀ ਇਹ ਤੰਤਰ ਇਦਾਂ ਗੁੰਝਲਦਾਰ ਕਿਉਂ ਹੋ ਗਿਆ? ਇਹ ਪੈਸੇ ਵਾਲਿਆਂ ਦੇ ਪੱਖ 'ਚ ਹੀ ਕਿਉਂ ਭੁਗਤਣ ਲੱਗ ਗਿਆ? ਆ ਵੀ ਤਾਂ ਲੋਕ ਆ, ਆਮ ਲੋਕ ਆ। ਬਾਈ ਹੁਣੀ ਲਿਮਟ ਚੱਕੀ ਪੈਸੇ ਆਪਣੀ ਜ਼ਮੀਨ ਦੇ ਉੱਪਰ, ਬਾਈ ਹੁਣੀ ਕਿੱਥੋਂ ਕੀਤੇ ਹੋਣਗੇ? ਇਹ ਬਾਈ ਹੁਣੀ ਗੱਡੀ ਚਲਾਉਂਦੇ ਨੇ, ਗੱਡੀ ਚਲਾ ਕੇ ਬੰਦਾ 7-8 ਸਾਲ 'ਚ ਕਈ ਵਾਰੀ 7 ਲੱਖ ਨਹੀਂ ਇਕੱਠਾ ਕਰ ਪਾਉਂਦਾ, ਹੈ ਨਾ। ਤੇ ਉਹ ਜਿਹੜੇ ਪੈਸੇ ਵਾਲੇ ਬੰਦੇ ਉਹ ਪਿੱਛੇ ਬੈਠੇ, ਕੁਰਸੀ ਤੇ ਬੈਠੇ ਏਡੇ ਏਡੇ ਨੋਟ ਛਾਪੀ ਜਾਂਦੇ ਨੇ, ਤੇ ਉੱਤੋਂ ਇਦਾਂ ਦੀਆਂ ਕਾਰਵਾਈਆਂ ਕਰਾਉਣ 'ਚ ਵੀ ਮਿੰਟ ਲੱਗਦਾ। ਉਹਨਾਂ ਦੇ ਵੱਲ ਕਿਉਂ ਸਿਸਟਮ ਭੁਗਤਦਾ ਸਾਰਾ? ਦੇਖੋ ਪੈਸਾ ਨਾ ਜਿਹੜਾ
ਸੱਚ ਆ ਨਾ ਉਹ ਪੈਸੇ ਮੂਹਰੇ ਕਈ ਵਾਰ ਇਹੋ ਜਿਹੇ ਲੋਕਾਂ ਕੋ ਹਾਰ ਜਾਂਦਾ। ਸੱਚ ਨੂੰ ਦਬਾ ਦਿੱਤਾ ਜਾਂਦਾ ਤੇ ਪੈਸਾ ਉੱਤੇ ਚੱਲ ਜਾਂਦਾ। ਇਹੀ ਕੰਮ ਹੁਣ ਭਾਨੇ ਵਾਲੇ ਕੰਮ 'ਚ ਹੋਇਆ। ਜਿਹੜੇ ਸਾਰੇ ਏਜੰਟਾਂ ਨੂੰ ਦੇਖਦਾ ਵੀ ਸਾਡਾ ਤਾਂ ਜਿਹੜਾ ਇਹ ਧੰਦਾ ਕਰਦੇ ਇਹ ਖਰਾਬ ਹੋ ਰਿਹਾ, ਉਹਨੇ ਰਲ ਮਿਲ ਕੇ ਜੋ ਕਰਨਾ ਉਹਨੇ ਕੀਤਾ। ਪੈਸਾ ਚਾੜ ਕੇ ਜੋ ਤਾਣਾ ਬਣਾ ਅਲਝਾ ਕੇ ਉਹਨੂੰ ਵਿਚਾਰੇ ਨੂੰ ਅੰਦਰ ਸਿੱਟ ਦਿੱਤਾ ਗਿਆ। ਇੱਕ ਸਿਰਫ ਉਹ ਕੁੜੀ ਮੂਹਰੇ ਕਰ ਦਿੱਤੀ ਗਈ 10,000 ਦੀ। ਦੇਖੋ ਕੋਈ ਗੱਲ ਹੀ ਨਹੀਂ, ਉਹਦਾ ਪਤਾ ਨਹੀਂ ਉਹਦਾ ਚੈਕਿੰਗ ਉਹਦਾ ਲਾਇਸੈਂਸ ਨਹੀਂ ਹੋਣਾ। ਹੋਰ ਦੱਸੋ, ਲਾਇਸੈਂਸ ਨਹੀਂ ਹੋਣਗਾ ਉਹਦਾ। ਜਿਹੜੀ ਬੀਬੀ ਨੇ ਜਿਹੜੀ ਉਹ ਬਣਾਉਂਦੀ ਫਿਰਦੀ ਆ ਉਹਦਾ ਕੁਝ ਵੀ ਨਹੀਂ ਹੋਣਾ। ਦੇਖੋ ਉਹਦਾ ਕੋਈ ਤੁਰਦੀ ਫਿਰਦੀ ਹਵਾ 'ਚ ਹੀ ਪਤਾ ਨਹੀਂ ਕਿੱਥੇ, ਨਾ ਕਦੀ ਕੋਈ ਮੀਡੀਆ ਮੂਹਰੇ ਆਈ, ਨਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ, ਪਤਾ ਨਹੀਂ ਕਿੱਦਾਂ ਕਰ ਦਿੱਤਾ। ਸਾਨੂੰ ਤਾਂ ਸਮਝ ਨਹੀਂ ਆਇਆ। ਤੇ ਪਰ ਮਾੜੀ ਘਟਨਾ ਇਹ ਹੋਈ ਆ। ਕੱਲ ਨੂੰ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਬੋਲਣਾ ਚਾਹੀਦਾ ਭਾਨੇ ਦੇ ਹੱਕ 'ਚ। ਜੀ ਤੁਹਾਨੂੰ ਕੀ ਲੱਗਦਾ ਜਿੱਦਾਂ ਤੁਹਾਡੇ ਪੈਸੇ ਕਢਾਏ ਨੇ ਇਦਾਂ ਬਹੁਤ ਸਾਰੇ ਲੋਕਾਂ ਦੇ ਕਢਾਏ, ਪਰ ਬਹੁਤੇ ਲੋਕ ਕੈਮਰੇ ਦੇ ਅੱਗੇ ਨਹੀਂ ਆਉਂਦੇ, ਗੱਲ ਨਹੀਂ ਕਰਨਾ ਚਾਹੁੰਦੇ? ਨਹੀਂ ਸਰ, ਉਹਨਾਂ ਨੂੰ ਆਉਣਾ ਚਾਹੀਦਾ ਜ਼ਰੂਰ। ਉਹਨਾਂ ਨੂੰ ਕੈਮਰੇ ਸਾਹਮਣੇ ਆਉਣਾ ਚਾਹੀਦਾ, ਉਹਦੇ ਹੱਕ 'ਚ ਬੋਲਣਾ ਚਾਹੀਦਾ। ਇਹ ਗਲਤ ਗੱਲ ਜਿਹੜੇ ਉਹਦੇ ਹੱਕ 'ਚ ਨਹੀਂ ਬੋਲਣ ਦੇ ਹੁਣ। ਭਾਈ ਜੇ ਕਿਤੇ ਇਕੱਠ ਹੁੰਦਾ ਤੁਸੀਂ ਜਾਓਗੇ? ਤੁਹਾਡੇ ਪੈਸੇ ਕਢਾਏ ਨੇ ਅਕਸਰ ਨੂੰ, ਤੇ ਭਾਨਾ ਸਿੱਧੂ ਦੇ ਲਈ ਜੇ ਆਵਾਜ਼ ਚੱਕਣੀ ਪੈਂਦੀ ਹੈ ਕਿਸੇ ਵੀ ਤਰੀਕੇ, ਹੁਣ ਤੁਸੀਂ ਕੈਮਰੇ ਅੱਗੇ ਤਾਂ ਆਏ ਹੋ, ਜੇ ਉੱਦਾਂ ਲੋੜ ਪੈਂਦੀ ਹੈ ਕਿਤੇ ਜਾਣ ਦੀ, ਕਿਤੇ ਧਰਨਾ ਲੱਗਦਾ, ਜਾਓਗੇ? ਹਾਂਜੀ ਹਾਂਜੀ ਬਿਲਕੁਲ ਜਾਵਾਂਗੇ ਜੀ। ਜੀ ਠੀਕ ਹੈ। ਸੋ ਇੱਧਰ ਬਾਈ ਹੁਣੀ, ਬਾਈ ਤੁਸੀਂ ਜਾਓਗੇ? ਜ਼ਰੂਰ ਜਾਵਾਂਗੇ। ਮੈਂ ਲੁਧਿਆਣੇ ਵੀ ਜਾ ਕੇ ਆਇਆ। ਜਾ ਕੇ ਆਏ ਹੋ? ਜਿੱਥੇ ਉਹ ਜੇਲ੍ਹ 'ਚ ਨੇ? ਹਾਂਜੀ ਹਾਂਜੀ। ਤੇ ਕਿਸੇ ਨੂੰ ਮਿਲੇ ਉੱਥੇ, ਉਹਨਾਂ ਦੇ ਭਰਾ ਨੂੰ ਜਾਂ ਕਿਸੇ? ਮਿਲੇ ਨਹੀਂ, ਉੱਥੇ ਮਿਲੇ ਨਹੀਂ ਕੋਈ ਵੀ। ਮੈਂ ਲੇਟ ਗਿਆ ਨਾ ਥੋੜਾ ਜਿਹਾ। ਅੱਛਾ ਜੀ। ਜਾਂਦਾ ਜਾਂਦਾ ਲੇਟ ਹੋ ਗਿਆ ਤੇ ਕਿਸੇ ਨਾਲ ਗੱਲਬਾਤ ਹੋਈ ਉੱਥੇ? ਤੇ ਨਾਲ ਗੱਲਬਾਤ ਨਹੀਂ ਹੋਈ। ਅੱਛਾ, ਤੇ ਬਸ ਤੁਸੀਂ ਥਾਣੇ ਅੱਗੇ ਗਏ ਸੀ? ਆ ਉੱਥੋਂ ਦੇ ਦੋ ਕੇ ਵੀ ਮੁੜਿਆ ਮੈਂ। ਕੀ ਆਸ ਲੈ ਕੇ ਗਏ ਸੀ ਵੀ ਸ਼ਾਇਦ ਭਾਨੇ ਨਾਲ ਮੇਰਾ ਮਿਲਾਪ ਹੋ ਜਾਵੇ? ਵੀ ਚਲੋ ਮਿਲਾਪ ਹੋ ਜਵੇ ਦਾ ਬੰਦਾ ਹੌਸਲਾ। ਹੌਸਲਾ ਕਰਦਾ ਵੀ ਬੰਦਾ ਆਇਆ ਕੋਈ ਮੇਰੇ ਮਗਰ। ਹਾਂ, ਬੰਦੇ ਜਾਣਗੇ, ਹੌਸਲਾ ਹੁੰਦਾ ਵੀ। ਪੱਕੀ ਗੱਲ ਹੈ। ਤੁਸੀਂ ਗਏ ਸੀ? ਪੱਕੀ ਪੱਕੀ। ਮੈਂ ਕਿੱਦਣ ਗਏ ਸੀ? ਕੱਲ ਵਾਪਸ ਆਇਆ ਮੈਂ ਤੋਂ। ਕੱਲ ਵਾਪਸ ਆਏ ਹੋ, ਠੀਕ ਹੈ। ਬਾਈ ਕਿੱਦਾਂ ਜਾਣਾ ਚਾਹੀਦਾ ਪਿੱਛੇ? ਜ਼ਰੂਰ ਬਾਈ, ਜਿਹੜੇ ਬਾਈਆਂ ਦਾ ਜਿੱਦਾਂ ਮੰਨ ਲਓ ਕਿ ਸਾਡਾ ਔਖੇ ਟਾਈਮ ਤੇ ਬਾਈ ਸਾਡੇ ਨਾਲ ਖੜੇ ਨੇ ਹਨਾ। ਅੱਜ ਜੇ ਅਸੀਂ ਬਾਈ ਦੇ ਨਾਲ ਨਾ ਖਲੋਤੇ ਤੇ ਬਹੁਤ ਮਾੜੀ ਗੱਲ ਆ ਭਾਜੀ ਹਨਾ। ਅੱਜ ਮਤਲਬ ਕਿ ਉਹਨਾਂ ਨੂੰ ਲੋੜ ਆ ਸਾਡੀ। ਅੱਜ ਸਾਨੂੰ ਮਤਲਬ ਕਿ ਉਹਨਾਂ ਵਾਸਤੇ ਖਲੋਣਾ ਚਾਹੀਦਾ ਵਾ। ਜਿਹੜੇ ਮੇਰੇ ਭਰਾ ਜਿਨ੍ਹਾਂ ਦੇ ਮੰਨ ਲਓ ਕਿ ਪੈਸੇ ਨਿਕਲੇ ਨੇ ਜਾਂ ਆਉਂਦੇ ਜਾਂ ਕਿੱਦਾਂ ਵੀ ਹੈ ਨਾ ਬਾਈ, ਉਹਨਾਂ ਨੂੰ ਇਸ ਟਾਈਮ ਖਲੋਣਾ ਚਾਹੀਦਾ। ਇਸ ਟਾਈਮ ਬਾਈ ਨੂੰ ਪੂਰੀ ਫੁੱਲ ਸਪੋਰਟ ਕਰਨੀ ਚਾਹੀਦੀ ਆ। ਹਾਂਜੀ, ਤੇ ਬਾਈ ਵਾਸਤੇ ਜਾਨ ਵੀ ਹਾਜ਼ਰ ਬਾਈ। ਜਿੱਥੇ ਆਖਣਗੇ ਨਾ ਆਪਣਾ ਬਾਈ ਆਖੂਗਾ ਨਾ ਜਿੱਥੇ, ਅਸੀਂ ਜਾਨ ਦੇਣ ਵੀ ਹਾਜ਼ਰ ਹਾਂ। ਬਹੁਤ ਬਹੁਤ ਧੰਨਵਾਦ। ਸੋ ਇਹ ਉਹ ਸਾਰੇ ਲੋਕ ਸੀ ਜਿਨ੍ਹਾਂ ਦੇ ਪੈਸੇ ਲੰਬੇ ਸਮੇਂ ਤੋਂ ਫਸੇ ਹੋਏ ਸੀ ਤੇ ਭਾਨਾ ਸਿੱਧੂ ਦੀ ਇੱਕ ਕਾਲ ਨੇ ਇਹਨਾਂ ਦੇ ਪੈਸੇ ਵਾਪਸ ਕਰਵਾਏ ਨੇ। ਇੱਕ ਵਾਰ ਫਿਰ ਤੋਂ ਉਹੀ ਗੱਲ ਦੁਹਰਾ ਦਿੰਦੇ ਆ, ਇਹਨਾਂ ਸਾਰਿਆਂ ਦੇ ਲੋਕਾਂ ਨੇ ਜੋ ਵੀ ਕੁਝ ਦੱਸਿਆ ਇਹਨਾਂ ਦੀ ਆਪਣੀ ਸਾਰੀ ਗੱਲਬਾਤ ਸੀ। ਇਹਨਾਂ ਦੇ ਕੋਲੋਂ ਸਾਰੇ ਸਬੂਤ ਵੀ ਨੇ, ਜੇਕਰ ਤੁਸੀਂ ਉਹ ਚਾਹੋ ਇਹਨਾਂ ਦੇ ਕੋਲੋਂ ਵੀ ਵੇਖ ਸਕਦੇ ਹੋ। ਇਹੋ ਜਿਹੀ ਕੋਈ ਵੀ ਗੱਲ ਜੋ ਪ੍ਰਚਾਰੀ ਜਾ ਰਹੀ ਹੈ ਕਿ ਸਕ੍ਰਿਪਟਡ ਤਰੀਕੇ ਦੇ ਨਾਲ ਲੋਕ ਖੜੇ ਕੀਤੇ ਜਾ ਰਹੇ ਨੇ ਕੈਮਰੇ ਅੱਗੇ, ਉਹਨਾਂ ਤੋਂ ਬੁਲਵਾਇਆ ਜਾ ਰਿਹਾ ਹੈ, ਇਹ ਸਾਰਾ ਕੁਝ ਕਿਤੇ ਨਾ ਕਿਤੇ ਖਿਲਾਫਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਸੋ ਇੱਥੇ ਇਹ ਵੀ ਨਾਲ ਦੀ ਨਾਲ ਸਪਸ਼ਟ ਕਰਦੀ ਹੈ, ਸਾਡਾ ਕੰਮ ਸਿਰਫ ਉਹ ਚੀਜ਼ਾਂ ਤੁਹਾਡੇ ਤੱਕ ਪਹੁੰਚਦੀਆਂ ਕਰਨਾ ਹੈ ਜਿਹੜੀਆਂ ਲੋਕਾਂ ਦੇ ਬਲਬਲੇ ਨੇ, ਲੋਕਾਂ ਦੇ ਵਿਚਾਰ ਨੇ, ਉਹ ਸਾਂਝੇ ਕਰਨੇ ਸਾਡਾ ਕੰਮ ਹੈ। ਅਸੀਂ ਨਾ ਤਾਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹਾਂ ਤੇ ਨਾ ਹੀ ਵਿਰੋਧ ਦੇ ਵਿੱਚ। ਜੋ ਵੀ ਹੋਵੇਗਾ ਉਹ ਅਦਾਲਤ ਨਿਚੋੜ ਕੱਢ ਕੇ ਸਾਹਮਣੇ ਸਭ ਦੇ ਰੱਖ ਦੇਵੇਗੀ। ਦੇਖਾਂਗੇ ਕੀ ਬਣਦਾ ਹੈ। ਇਹ ਜਿਹੜਾ ਪਰਚਾ ਹੋਇਆ ਹੈ ਉਸ ਦੇ ਵਿੱਚ ਕਿੰਨੀ ਸੱਚਾਈ ਨਿਕਲਦੀ ਹੈ, ਕੀ ਕੁਝ ਹੁੰਦਾ ਹੈ ਅਤੇ ਅੱਗੇ ਕੀ ਬਣਦਾ ਹੈ, ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਸੋ ਅਸੀਂ ਇਸ ਸਮੇਂ ਮੌਜੂਦ ਸੀ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਗੜ੍ਹਦੀਵਾਲਾ ਵਿਖੇ। ਭਾਈ ਮਨਜੋਤ ਸਿੰਘ ਹੁਣਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਜਿਹੜੇ ਉਹਨਾਂ ਦੇ ਨਾਲ ਵਿਚਰਦੇ ਰਹੇ ਨੇ। ਉਹਨਾਂ ਨੇ ਸਾਰੀ ਗੱਲਬਾਤ ਸੁਣਾਈ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।